ਸ਼ੁਰੂਆਤ ਕਰੀਏ ਸੰਗਰੂਰ ਤੋਂ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਮੌਜੂਦਾ, ਇਹਨਾਂ ਨੇ ਸੰਜੇ ਸਿੰਘ ਨਾਲ ਮਿਲ ਕੇ ਪ੍ਰਧਾਨ ਮੰਤਰੀ ਦੇ ਮੂਹਰੇ ਵਿਰੋਧ ਕੀਤਾ ਸੀ ਔਰ ਕੁਝ ਫੁੱਟ ਦੀ ਦੂਰੀ ਤੇ ਉਦੋਂ ਸੀਗੇ। ਪਰ ਅੱਜ ਜਿਹੜੀ ਹੈਡਲਾਈਨ ਇਹ ਗੱਲ ਕਹਿ ਰਹੀ ਹੈ ਵੀ ਸੰਗਰੂਰ ਬਣਿਆ ਸਿੰਘੂ ਟੀਕਰੀ ਤੇ ਮਾਨ ਬਣ ਗਏ ਮੋਦੀ। ਸਾਲ ਕੁ ਬਾਅਦ ਹੀ ਨਜ਼ਾਰੇ ਬਦਲ ਗਏ, ਮੇਰਾ ਖਿਆਲ ਸਾਲ ਵੀ ਨਹੀਂ ਹੋਇਆ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾ ਰਹੇ ਹੋ ਕਿ ਜੀ ਇੱਕ ਦੌਰ ਸੀਗਾ ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਅੰਦੋਲਨ ਚੱਲ ਰਿਹਾ ਸੀਗਾ। ਹਾਂਜੀ ਤਦ ਸਮੁੱਚੀ ਆਮ ਆਦਮੀ ਪਾਰਟੀ ਉਸ ਅੰਦੋਲਨ ਦੇ ਸਮਰਥਨ 'ਚ ਨਿੱਤਰੀ ਸੀ। ਕੇਜਰੀਵਾਲ ਖੁਦ 2-3 ਵਾਰ ਸਿੰਘੂ ਬਾਰਡਰ ਆਉਂਦੇ ਰਹੇ, ਉੱਥੇ ਬੈਠ ਕੇ ਆਪਣੀਆਂ ਫੋਟੋਆਂ ਖਿਚਾ, ਨਾਅਰੇ ਲਾ। ਫਿਰ ਇਹਨਾਂ ਦੀ ਪਾਰਟੀ ਵੱਲੋਂ ਜੀ ਬਕਾਇਦਾ ਤੌਰ ਦੇ ਉੱਤੇ ਉਸ ਬਾਰਡਰ ਦੇ ਐਂਟਰੀ ਦੇ ਉੱਤੇ ਹੀ, ਮਤਲਬ ਜਦੋਂ ਦਿੱਲੀ ਵਾਲੇ ਪਾਸਿਓਂ ਆਉਂਦੇ ਆ ਤਾਂ ਉੱਧਰ ਸ਼੍ਰੀ ਗੁਰੂ ਤੇਗ ਬਹਾਦਰ ਜਿਹੜਾ ਸਮਾਰਕ ਬਣਿਆ, ਉੱਥੇ ਬਕਾਇਦਾ ਲੰਗਰ ਲਾਏ ਹੋਏ ਸੀ, ਪ੍ਰਬੰਧ ਕੀਤਾ ਹੋਇਆ ਸੀ। ਸੋ ਫਿਰ ਇਹਨਾਂ ਦੇ ਉੱਥੇ ਦੇ ਲੀਡਰ ਆ ਕੇ ਲੋਕਾਂ ਨੂੰ ਮਿਲ ਕੇ ਜਾਂਦੇ ਸੀ, ਕਿਸਾਨਾਂ ਨੂੰ ਹੌਸਲਾ ਦੇ ਕੇ ਜਾਂਦੇ ਸੀ ਤੇ ਪੂਰਾ ਸਮਰਥਨ ਸੀ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਬਕਾਇਦਾ ਪ੍ਰਦਰਸ਼ਨ ਕੀਤਾ, ਚਾਹੇ ਉਹ ਸੰਸਦ ਦੇ ਬਾਹਰ ਖੜ ਕੇ ਵੀ ਰੋਸ ਮੁਜ਼ਾਹਰੇ ਕਰਦੇ ਰਹੇ। ਸੋ ਉੱਥੇ ਬਾਹਰ ਇਹਨਾਂ ਦੀ ਪਾਰਟੀ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਇਹ ਡਰਾਮੇ ਕਰਨ ਕੈਪਟਨ ਅਮਰਿੰਦਰ ਵੀ ਜਾਂਦੇ ਰਹੇ, ਆਪਾਂ ਨੂੰ ਸਾਰਿਆਂ ਨੂੰ ਪਤਾ। ਸੋ ਆਮ ਆਦਮੀ ਪਾਰਟੀ ਨੇ ਇੱਕ ਤਰ੍ਹਾਂ ਨਾਲ ਇਹ ਦਿਖਾਇਆ ਕਿ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨ ਹਿਤੈਸ਼ੀ ਆ। ਫਿਰ ਉਸ ਤੋਂ ਬਾਅਦ ਸਰਕਾਰ ਦੀ ਜਿਹੜੀ ਪਾਲਿਸੀ ਆਈ ਪੰਜਾਬ 'ਚ, ਆਮ ਆਦਮੀ ਪਾਰਟੀ ਜਦੋਂ ਗਰੰਟੀਆਂ ਬਣ ਰਹੀ ਸੀ ਤਾਂ ਦਮ ਭਰਿਆ ਗਿਆ ਕਿ ਸਾਡੇ ਰਾਜ 'ਚ ਧਰਨੇ ਨਹੀਂ ਲੱਗਣਗੇ, ਸਾਡੇ ਰਾਜ 'ਚ ਪ੍ਰਦਰਸ਼ਨ ਨਹੀਂ ਹੋਣਗੇ। ਸੋ ਇਹ ਦੋਏ ਪਹਿਲੂਆਂ ਨੂੰ ਦੇਖਦਿਆਂ ਹੋਇਆਂ ਉਮੀਦ ਕੀਤੀ ਜਾਂਦੀ ਸੀ ਕਿ ਭਾਈ ਇਹਨਾਂ ਦੇ ਦੌਰਾਨ ਘੱਟੋ ਘੱਟ ਉਹਨਾਂ ਲੋਕਾਂ ਦੀ ਸੁਣੀ ਜਾਏਗੀ ਜਿਹੜੇ ਸਿਸਟਮ ਦੇ ਖਿਲਾਫ ਆਵਾਜ਼ ਚੁੱਕਦੇ ਨੇ, ਉਹਨਾਂ ਲੋਕਾਂ ਦੀ ਆਵਾਜ਼ ਜ਼ਰੂਰ ਸੁਣੀ ਜਾਏਗੀ। ਖਾਸ ਕਰਕੇ ਇਸ ਲਈ ਵੀ ਕਿ ਪਾਰਟੀ ਜਨਮੀਓ ਧਰਨਿਆਂ ਚੋਂ ਹੈ। ਸੋ ਇਸ ਕਿਉਂਕਿ ਅੰਨਾ ਹਜ਼ਾਰੇ ਦੇ ਵਿੱਚੋਂ ਹੀ ਕੇਜਰੀਵਾਲ ਨੂੰ ਰਾਜਨੀਤਿਕ ਰਾਹ ਲੱਭਿਆ ਤੇ ਉਹ ਦਿੱਲੀ ਦੇ 3 ਵਾਰ ਮੁੱਖ ਮੰਤਰੀ ਬਣੇ। ਸੋ ਇਸ ਲਈ ਲੱਗਦਾ ਸੀ ਕਿ ਘੱਟੋ ਘੱਟ ਇਹਨਾਂ ਨੂੰ ਧਰਨਿਆਂ ਦੀ ਅਹਿਮੀਅਤ ਤਾਂ ਸਮਝ ਹੋਏਗੀ। ਪਰ ਇਸ ਮੌਕੇ ਜੋ ਪੰਜਾਬ ਦੀ ਸਥਿਤੀ ਆ ਉਹ ਤੋਂ ਤੁਸੀਂ ਦਰੁਸਤ ਫਰਮਾਇਆ, ਮਤਲਬ ਕਿ ਸੰਗਰੂਰ ਮੈਨੂੰ ਸਿੰਘੂ ਬਣਦਾ ਦਿਖ ਗਿਆ ਤੇ ਭਗਵੰਤ ਮੈਨੂੰ ਮੋਦੀ ਬਣਦੇ ਦਿਖੇ। ਉਸੇ ਤਰ੍ਹਾਂ ਦਾ ਰਾਹ 385 ਦਿਨ ਉੱਥੇ ਜਦੋਂ ਪ੍ਰਦਰਸ਼ਨ ਚੱਲ ਰਿਹਾ ਸੀਗਾ ਤਦ ਨਰਿੰਦਰ ਮੋਦੀ ਹੋਰਾਂ ਨੇ ਇੱਕ ਵੀ ਕਿਸਾਨ ਦੇ ਉੱਤੇ ਕਦੇ, ਮਤਲਬ ਜਿਨ੍ਹਾਂ ਦੀ ਜਾਨ ਗਈ, ਜਿਹੜੇ ਸ਼ਹੀਦ ਹੋਏ, ਉਹਨਾਂ ਦੇ ਵਿਛੜਨ ਦੇ ਉੱਤੇ ਇੱਕ ਵੀ ਦਿਨ ਕੋਈ ਹੰਝੂ, ਕੋਈ ਟਵੀਟ, ਕੋਈ ਸ਼ੋਕ ਸੁਨੇਹਾ, ਕੋਈ ਦੁੱਖ ਦਾ ਇਜ਼ਹਾਰ ਕਦੇ ਨਹੀਂ ਕੀਤਾ। ਜਿਹੜੀਆਂ ਬੈਠਕਾਂ ਚੱਲਦੀਆਂ ਨੇ ਉਹਦੇ ਵਿੱਚ ਵੀ ਕਿਸਾਨਾਂ ਨੇ ਮਤਲਬ ਕਿਹਾ ਕਿ ਅਸੀਂ ਪਹਿਲਾਂ ਨੂੰ ਸ਼ਰਧਾਂਜਲੀ ਨਹੀਂ ਤਾਂ ਮਜਬੂਰੀ ਬਸ ਤੋਮਰ ਉਹਨਾਂ ਨੂੰ ਖੜੇ ਹੋਣਾ ਪੈ ਜਾਂਦਾ ਸੀ। ਸੋ ਅਦਰਵਾਈਜ਼ ਉਹਨਾਂ ਵੱਲੋਂ ਵੀ ਕੋਈ ਅਜਿਹਾ ਕਦੇ ਪਹਿਲ ਕਦਮੀ ਨਹੀਂ ਹੋਈ। ਉੱਥੇ ਅਵਾਨੀਆਂ ਦਾ ਪੋਤਾ ਹੋਇਆ ਤੇ ਮੋਦੀ ਉਹ ਦੇਖਣ ਚਲੇ ਗਏ, ਪਰ ਕਿਸਾਨਾਂ ਲਈ ਕਦੇ ਨਹੀਂ ਹਰਾ ਨਾਰਾ ਆਇਆ। ਸੋ ਉਸੇ ਹਾਲ ਦੇ ਵਿੱਚ ਅੱਜ ਮੈਨੂੰ ਭਗਵੰਤ ਮਾਨ ਨਜ਼ਰ ਆਉਂਦੇ ਨੇ ਕਿ ਭਗਵੰਤ ਮਾਨ ਕਹਿੰਦੇ ਅਸੀਂ ਲੋਕ ਆਵਾਜ਼ ਸੁਣਦੇ ਹਾਂ, ਅਸੀਂ ਲੋਕਾਂ 'ਚੋਂ ਚੁਣੇ ਨੁਮਾਇੰਦੇ ਹਾਂ। ਤੇ ਮਾਸਟਰ ਦਾ ਮੁੰਡਾ ਇੰਨੀ ਛੇਤੀ ਬਦਲ ਗਿਆ, ਸਧਾਰਨ ਘਰਾਂ ਦਾ ਮੁੰਡਾ ਹੁਣ ਇੰਨੀ ਛੇਤੀ ਬਦਲ ਗਿਆ। ਉਹਦੇ ਘਰ ਦੇ ਬੂਹੇ ਦੇ ਉੱਤੇ 18 ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੋਵੇ ਤੇ ਦੀਵਾਲੀ ਉਹ ਉੱਥੇ ਮਨਾਉਣ। ਚੰਗਾ ਹੁੰਦਾ ਭਗਵੰਤ ਮਾਨ ਜਾ ਕੇ ਵਿੱਚ ਬਹਿ ਜਾਂਦੇ ਕਿ ਦੀਵਾਲੀ ਮੈਂ ਤੁਹਾਡੇ ਨਾਲ ਮਨਾਉਣਾ, ਭਾਈ ਆਓ ਮਸਲਾ ਨਿਬੇੜੀ, ਸ਼ਾਇਦ ਉਸ ਰਾਤ ਮਸਲਾ ਨਿਬੜ ਸਕਦਾ ਸੀ ਜੇ ਇੱਛਾ ਸ਼ਕਤੀ ਹੁੰਦੀ। ਔਰ ਇਹ ਜਿਹੜਾ ਧਰਨਾ ਹੈ ਇੱਕ ਪਾਸੇ ਆਪਾਂ ਇਕੱਲੀ ਗੱਲ ਕਰੀਏ ਕਿ ਉਗਰਾਹਾਂ ਹੋਰਾਂ ਵੱਲੋਂ ਹੀ ਨਹੀਂ ਹੈਗਾ, ਦੂਸਰੇ ਪਾਸੇ ਉਸ ਜਥੇਬੰਦੀ, ਦੂਸਰੇ ਪਾਸੇ ਕਿਸਾਨ ਮਜ਼ਦੂਰ ਸੰਗਠਨ ਵੱਲੋਂ ਪੰਜਾਬ ਦੇ ਸਮੁੱਚੇ ਡੀਸੀ ਦਫ਼ਤਰਾਂ ਦੇ ਮੂਹਰੇ ਪੱਕਾ ਧਰਨਾ ਚੱਲ ਰਿਹਾ ਜੀ। ਸੋ ਪੱਕੇ ਧਰਨੇ ਚੱਲ ਰਹੇ ਹੋਣ ਤੇ ਉਸ ਮੌਕੇ ਬਦਲਾਅ ਵਾਲੀ ਸਰਕਾਰ ਉਹਦਾ ਪੱਖ ਵੀ ਨਾ ਜਾਣਨ ਲਈ ਜਾਵੇ। 18ਵਾਂ ਦਿਨ ਅੱਜ 18ਵੇਂ ਦਿਨ 'ਚ ਦਾਖਲ ਹੋ ਗਿਆ। ਔਰ ਅਗਰਾਹਾਂ ਹੋਰਾਂ ਦਾ ਕਹਿਣਾ, ਕਹਿੰਦੇ ਕਿ ਸਾਡੀ ਤਾਂ ਕੋਈ ਗੱਲ ਨਹੀਂ ਭਾਈ, ਤੀਜੀ ਦੀਵਾਲੀ ਹੈ ਜਿਹੜੀ ਅਸੀਂ ਸੜਕਾਂ ਤੇ ਹੀ ਮਨਾ ਰਹੇ ਹਾਂ। ਸੋ ਇਸ ਤੋਂ ਪਹਿਲਾਂ ਵੀ ਸਾਡੀਆਂ ਦੀਵਾਲੀਆਂ ਤਾਂ ਸੜਕਾਂ ਤੇ ਮਨੀਆਂ। ਸੋ 551ਵਾਂ ਗੁਰਪੁਰਬ ਵੀ ਦਿੱਲੀ ਦੀਆਂ ਮਤਲਬ ਕਿ ਜਾਂਦੇ ਹੀ ਬਾਰਡਰ ਤੇ ਮਨਾਉਣਾ ਪੈ ਗਿਆ ਸੀਗਾ। ਸੋ ਇਸ ਲਈ ਉਸ ਹਵਾਲੇ ਨਾਲ ਜੇਕਰ ਦੇਖਿਆ ਜਾਵੇ ਤਾਂ ਇਸ ਮੌਕੇ ਘੱਟੋ ਘੱਟ ਭਗਵੰਤ ਮਾਨ ਨੂੰ ਤਾਂ ਦਰਦ ਸਮਝਣਾ ਚਾਹੀਦਾ ਸੀ ਕਿ ਉਹਦੇ ਰਾਜ ਦੇ ਵਿੱਚ ਵੀ ਪੱਕੇ ਮੋਰਚੇ ਕਿਉਂ ਲਾਉਣੇ ਪੈ ਰਹੇ ਨੇ। ਔਰ ਜੇਕਰ ਉਗਰਾਹਾਂ ਉਹਨਾਂ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ ਪ੍ਰਵੀਨ ਜੀ, ਬਕਾਇਦਾ ਤੌਰ ਤੇ ਸਰਕਾਰ ਨਾਲ ਬੈਠਕ ਹੋ ਚੁੱਕੀ ਹੈ, ਬਕਾਇਦਾ ਤੌਰ ਤੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ। ਮੈਂ 7 ਤਰੀਕ ਵਾਲਾ 7 ਅਕਤੂਬਰ ਵਾਲਾ ਮੰਗ ਪੱਤਰ ਦੇਖ ਰਿਹਾ ਸੀਗਾ। ਉਸ ਮੰਗ ਪੱਤਰ ਜਿਹੜੀ ਚਿੱਠੀ ਭਗਵੰਤ ਮਾਨ ਨੂੰ ਲਿਖੀ ਗਈ ਹੈ ਉਹ 'ਚ 12-13 ਮੰਗਾਂ ਸ਼ਾਮਲ ਨੇ ਤੇ ਉਹਦੇ ਵਿੱਚੋਂ 8-10 ਮੰਗਾਂ ਉਹ ਨੇ ਜਿਹੜੀਆਂ ਬਿਲਕੁਲ ਇੱਕੋ ਘੜੀ 'ਚ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ। ਐਡਾ ਕੋਈ ਵੱਡਾ ਮਸਲਾ ਹੀ ਨਹੀਂ ਹੈਗਾ ਉਹਦੇ ਵਿੱਚ। ਇਹਦਾ ਮਤਲਬ ਤੁਸੀਂ ਕਰਨਾ ਨਹੀਂ ਚਾਹੁੰਦੇ ਜੀ, ਤੁਸੀਂ ਮਤਲਬ ਲਟਕਾਉਣਾ ਚਾਹੁੰਦੇ ਹੋ। ਇਸ਼ਤਿਹਾਰ ਦਿੰਦੇ ਹੋ, ਗੰਨੇ ਦੀ ਅਦਾਇਗੀ ਪੂਰੀ ਹੋ ਗਈ ਜੀ, ਮੂੰਗੀ ਅਸੀਂ ਪੂਰੀ ਖਰੀਦ ਲਈ ਜੀ, ਕਿਸਾਨਾਂ ਦੇ ਜੀ ਅਸੀਂ ਮਤਲਬ ਮਸਲੇ ਹੱਲ ਕਰਤੇ ਜੀ। ਤੇ ਪਰ ਕਿਸਾਨ ਜੇ ਪੂਰੇ ਹੋਣ ਤਾਂ ਕਿਸਾਨ ਧਰਨੇ ਕਿਉਂ ਲਾਉਣ? ਸੋ ਇਸ ਲਈ ਉਹਨਾਂ ਦੀ ਮੈਂ ਜਦੋਂ ਮੰਗਾਂ 'ਚ ਦੇਖ ਰਿਹਾ ਸੀਗਾ
ਜੀ ਪ੍ਰਵੀਨ ਜੀ, ਪਹਿਲੀ ਮੰਗਾਂ ਦੇ ਵਿੱਚ ਜਿਹੜੇ ਮੁਆਵਜ਼ੇ ਰਹਿੰਦੇ ਨੇ, ਗੁਲਾਬੀ ਸੁੰਡੀ ਨੂੰ ਲੈ ਕੇ, ਚਿੱਟੀ ਮੱਖੀ ਨੂੰ ਲੈ ਕੇ, ਮੂੰਗੀ ਦੀ ਪੂਰੀ ਅਦਾਇਗੀ ਨੂੰ ਲੈ ਕੇ, ਇੱਥੋਂ ਤੱਕ ਕਿ ਸਿੱਧੀ ਬਿਜਾਈ ਦਾ ਜਿਹੜਾ ਨਾਅਰਾ ਦਿੱਤਾ ਸੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਝੋਨਾ ਵੱਢਿਆ ਵੀ ਗਿਆ, ਝੋਨਾ ਮੰਡੀਆਂ 'ਚ ਵੀ ਪਹੁੰਚ ਗਿਆ, ਤੇ ਅਜੇ ਤੱਕ ਉਹ ਸਿੱਧੀ ਬਿਜਾਈ ਦੇ ਅਦਾਇਗੀ ਨਹੀਂ ਹੋਈ ਜਿਹੜੀ ਮਤਲਬ ਵਾਅਦਾ ਕੀਤਾ ਸੀ। ਸੋ ਆਹ ਮੁੱਖ ਮੰਗ ਦੇ ਵਿੱਚ ਇਹ ਮੰਗ ਸ਼ਾਮਲ ਆ। ਇਸੇ ਤਰ੍ਹਾਂ ਪਾਣੀਆਂ ਦੀ ਮਾਲਕੀ ਦੇ ਹੱਕ ਦਾ ਮਾਮਲਾ, ਸੋ ਉਸ ਨੂੰ ਲੈ ਕੇ ਮੰਗ ਸ਼ਾਮਲ ਆ। ਇਸੇ ਤਰ੍ਹਾਂ ਸ਼ਰਾਬ ਦੀ ਫੈਕਟਰੀ, ਜੀਰੇ ਵਾਲੀ ਸ਼ਰਾਬ ਦੀ ਫੈਕਟਰੀ, ਹੁਣ ਇਹ ਤਾਂ ਅਕਾਲੀਆਂ ਦੇ ਟਾਈਮ 'ਚ ਪਾਸ ਹੋਈ, ਕਾਂਗਰਸੀਆਂ ਦੇ ਟਾਈਮ 'ਚ ਚੱਲਦੀ ਰਹੀ। ਸੋ ਇਸ ਲਈ ਭਗਵੰਤ ਮਾਨ ਨੇ ਉਹਨਾਂ ਚੋਂ ਕੀ ਲੈਣਾ, ਭਾਈ ਕਿਉਂ ਨਹੀਂ ਐਲਾਨ ਕਰ ਦਿੰਦੇ ਕਿ ਅਸੀਂ ਬੰਦ ਕਰਾਉਂਦੇ ਆ। ਉੱਥੇ ਕਿੰਨੇ ਦੇਰ ਤੋਂ ਪੱਕਾ ਧਰਨਾ ਹੋ ਗਿਆ, ਮਹੀਨਿਆਂ 'ਚ ਬਦਲ ਗਿਆ ਉਹ ਧਰਨਾ ਜੀ। ਸੋ ਸੰਤ ਬਲਵੀਰ ਸਿੰਘ ਸਿੰਚੇਵਾਲ ਜੀ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ, ਉਹ ਜਾ ਵੀ ਆਏ ਉੱਥੇ, ਸਵਾਹ ਉੱਡਦੀ ਵੀ ਦੇਖਿਆ ਏ, ਅੰਦਰ ਦੀ ਹਾਲਤ ਵੀ ਦੇਖਿਆ, ਮੋਟਰਾਂ ਚੋਂ ਨਿਕਲਦਾ ਲਾਹਣ ਵੀ ਦੇਖਿਆ, ਤੇ ਅਜੇ ਤੱਕ ਸੋ ਇੱਥੋਂ ਫਿਰ ਨੀਅਤ ਤੇ ਨੀਤੀ ਸ਼ੱਕੀ ਆ ਨਾ। ਸੋ ਕਿ ਤੁਸੀਂ ਉਸ, ਹੁਣ ਤਾਂ ਤੁਸੀਂ ਕਹਿੰਦੇ ਹੋ ਪਿਛਲਿਆਂ ਦੇ ਟਾਈਮ ਵਾਲੇ ਤਾਂ ਅਸੀਂ ਭ੍ਰਸ਼ਟਾਚਾਰ ਮਕਾਉਣੇ, ਤਾਂ ਭ੍ਰਸ਼ਟਾਚਾਰ ਜੇ ਉਹਨਾਂ ਨੇ, ਇਲਾਕੇ ਦੇ ਲੋਕ ਕਹਿੰਦੇ ਕਿ ਸਾਨੂੰ ਘਿਓ ਦੀ ਫੈਕਟਰੀ ਕਹਿ ਕੇ ਮਤਲਬ ਕਿ ਇੱਥੇ ਲੱਗਣ ਦਿੱਤੀ ਗਈ, ਪੰਚਾਇਤਾਂ ਦੇ ਪੰਚਾਂ ਸਰਪੰਚਾਂ ਨਾਲ ਮਿਲ ਕੇ ਘਪਲਾ ਕੀਤਾ, ਮਤੇ ਪਵਾਏ, ਤੇ ਮਤਿਆਂ ਤੋਂ ਬਾਅਦ ਸਾਡੇ ਮੁੰਡਿਆਂ ਨੂੰ ਰੁਜ਼ਗਾਰ ਦੇ ਨਾਂ ਤੇ ਕਹਿੰਦੇ ਹੁਣ ਰੁਜ਼ਗਾਰ ਵੀ ਸਾਡਾ ਜਾਣਾ। ਸਾਡੇ ਬੱਚੇ ਰੁਜ਼ਗਾਰ ਤਾਂ ਕਰਦੇ ਸੀ ਫੈਕਟਰੀਆਂ 'ਚ, ਪਰ ਜ਼ਿੰਦਗੀ ਜੇ ਹੋਊਗੀ ਤਾਂ ਹੀ ਰੁਜ਼ਗਾਰ ਹੋਊਗਾ। ਤੁਸੀਂ ਜ਼ਿੰਦਗੀ ਉਹ ਨਹੀਂ ਕਹਿੰਦੇ ਅਸੀਂ ਇਹ ਜਿਹਾ ਰੁਜ਼ਗਾਰ ਕੀ ਕਰਨਾ। ਸੋ ਇਸ ਲਈ ਉਸ ਮਸਲੇ ਤੇ ਵੀ ਚੁੱਪ ਨੇ। ਇਹ ਸ਼ਰਾਬ ਦੀ ਫੈਕਟਰੀ ਦਾ ਮਸਲਾ ਹੈ। ਇਸੇ ਤਰ੍ਹਾਂ ਕਿਸਾਨਾਂ ਦੇ ਉੱਤੇ ਪਰਚੇ ਨੇ ਜਿਹੜੇ, ਪੁਲਿਸ ਦੀ ਧੱਕਾਸ਼ਾਹੀ ਹੈ ਜਿਹੜੀ, ਉਹਨਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਪਰਚੇ ਨੇ, ਉਹ ਪਰਚੇ ਰੱਦ ਕਰਾਉਣ ਦੀ ਮੰਗ ਹੈ। ਫਿਰ ਇਸੇ ਤਰ੍ਹਾਂ ਗੰਨੇ ਦੀ ਅਦਾਇਗੀ ਦਾ ਮਾਮਲਾ ਖੜਾ, ਉਸ ਨੂੰ ਲੈ ਕੇ ਮੰਗ ਸ਼ਾਮਲ ਆ। ਫਿਰ ਜ਼ਮੀਨਾਂ ਪੱਧਰੀਆਂ ਕਰਨ ਨੂੰ ਲੈ ਕੇ, ਉਹਦੇ ਵਿੱਚ ਵੀ ਮਤਲਬ ਕਿ ਜਿਵੇਂ ਆਪਾਂ ਉਹ ਧਿਆਨ 'ਚ ਹੋਊਗਾ ਕਿ ਨਵੀਂ ਜਦੋਂ ਮਾਨ ਸਰਕਾਰ ਬਣੀ ਤਾਂ ਇੱਕ ਕਿਸਾਨ ਦੇ ਉੱਤੇ ਜੀ ਮਾਈਨਿੰਗ ਦਾ ਪਰਚਾ ਦਰਜ ਕੀਤਾ। 5 ਕਿਲੋ ਕਹਿੰਦੇ ਮਿੱਟੀ ਮਿਲੀ ਆ, ਇੱਕ ਤਸਲਾ ਮਿਲਿਆ, ਇੱਕ ਕਹੀ ਮਿਲੀ ਆ, 100 ਰੁਪਈਆ ਉਹਦੀ ਜੇਬ 'ਚ ਸੀ ਕਹਿੰਦੇ। ਸੋ ਕਹਿੰਦੇ ਜੀ ਆ ਮਾਈਨਿੰਗ ਦਾ ਪਰਚਾ ਬਣਦਾ। ਅਸਲ 'ਚ ਮਤਲਬ ਕਿ ਗਰਾਹਾਂ ਗਰੁੱਪ ਉਹ ਕਹਿੰਦੇ ਕਿ ਕਿਸਾਨ ਨੂੰ ਆਪਣੀ ਜ਼ਮੀਨ ਉੱਚੀ ਨੀਵੀਂ ਪੱਧਰੀ ਕਰਨੀਆਂ ਪੈਂਦੀਆਂ ਨੇ, ਜਦੋਂ ਉਹਨੂੰ ਵੀ ਮਾਈਨਿੰਗ 'ਚ ਪਾ ਦਿੱਤਾ ਗਿਆ, ਉਹ 'ਚੋਂ ਬਾਹਰ ਕੀਤਾ ਜਾਵੇ। ਫਿਰ MSP ਵਾਲੀ ਮੰਗ ਹੈ ਕਿ ਜਿਹੜੀਆਂ ਮਤਲਬ ਸਬਜ਼ੀਆਂ ਦੇ ਉੱਤੇ, ਚੀਜ਼ਾਂ ਦੇ ਉੱਤੇ ਸੂਬਾ ਸਰਕਾਰ ਦੇ ਸਕਦੀ ਹੈ, ਉਹ ਦਵੇ। ਜਿਹੜੀ ਕੇਂਦਰ ਨੇ ਦੇਣੀ, ਉੱਥੇ ਕੇਂਦਰ ਤੋਂ ਮੰਗ ਦੇ ਵਿੱਚ ਪਹਿਲ ਕਦਮੀ ਕਰੇ, ਉਹਦੇ ਵਿੱਚ ਅਗਵਾਈ ਕਰੇ। ਸੋ ਇਹ ਮੰਗ ਹੈ। ਫਿਰ ਇਸੇ ਤਰ੍ਹਾਂ ਮਤਲਬ ਕਿ ਪਰਾਲੀ ਨੂੰ ਲੈ ਕੇ 200 ਰੁਪਈਆ ਪ੍ਰਤੀ ਕੁਆਂਟਲ, ਉਹ ਮੰਗ ਸ਼ਾਮਲ ਹੈ। ਲੰਬੀ ਸਕੇਂਦਰਾਂ ਨਾਲ ਆਪਾਂ ਦੱਸ ਰਹੇ ਹਾਂ ਕਿ 40 ਤੋਂ 50,000 ਪਸ਼ੂ ਪੰਜਾਬ ਦਾ ਮਰਿਆ, ਸਰਕਾਰੀ ਅੰਕੜਿਆਂ 'ਚ 15,000 ਆ। ਸੋ ਇਸ ਲਈ ਇਹਦਾ ਮਤਲਬ 15,000 ਦਾ ਮੁਆਵਜ਼ਾ ਤਾਂ ਸਰਕਾਰ ਨੇ ਦੇਣਾ, ਪਰ ਜਦੋਂ ਦੇਣਾ ਪਤਾ ਨਹੀਂ ਪੂਰਾ ਦੇਣਾ ਕਿ ਨਹੀਂ ਦੇਣਾ। ਪਰ ਜਿਹੜਾ 35,000 ਦਾ ਗੋਲ ਕਰਨ ਨੂੰ ਫਿਰਦੇ ਹੋ, ਉਹਦਾ ਹਿਸਾਬ ਕੌਣ ਲਏਗਾ। ਸੋ ਇਸ ਲਈ ਇਹ ਸਵਾਲ ਵੀ ਖੜਾ ਕਿ 30-35,000 ਜਿਹੜਾ ਤੁਸੀਂ ਇੱਧਰ ਉੱਧਰ ਗੋਲ ਕਰਨ ਨੂੰ ਫਿਰਦੇ ਹੋ, ਉਹਦਾ ਹੱਲ ਕੀ ਆ। ਸੋ ਇਸੇ ਤਰ੍ਹਾਂ ਬਿਜਲੀ ਨਿੱਜੀਕਰਨ ਨੂੰ ਲੈ ਕੇ, ਤੇ ਉਹਦੇ ਉੱਤੇ ਪੰਜਾਬ ਸਰਕਾਰ ਨੇ ਕੋਈ ਰਿਐਕਟ ਹੀ ਨਹੀਂ ਕੀਤਾ, ਕੋਈ ਭੂਮਿਕਾ ਨਿਭਾਈ ਨਹੀਂ। ਸੋ ਬਿਜਲੀ ਨਿੱਜੀਕਰਨ ਦਾ ਅਸਰ ਸਿੱਧਾ ਆਮ ਘਰੇਲੂ ਹਰੇਕ ਵਿਅਕਤੀ ਤੇ ਪੈਂਦਾ, ਇਕੱਲਾ ਕਿਸਾਨੀ ਨਾਲ ਜੁੜਿਆ ਮਸਲਾ ਤਾਂ ਨਹੀਂ ਹੈਗਾ। ਬਿਲਕੁਲ। ਸੋ ਇਸੇ ਤਰ੍ਹਾਂ ਨਹਿਰੀਆਂ ਦੇ ਪਾਣੀ ਦਾ ਮਸਲਾ, ਇਸੇ ਤਰ੍ਹਾਂ ਮਜ਼ਦੂਰਾਂ ਦੇ ਪਰਿਵਾਰਾਂ ਲਈ ਰੁਜ਼ਗਾਰ ਦਾ ਮਸਲਾ, ਕਿਸਾਨਾਂ ਦੇ ਪਰਿਵਾਰਾਂ ਲਈ ਰੁਜ਼ਗਾਰ ਦਾ ਮਸਲਾ, ਛੋਟੇ ਕਿਸਾਨਾਂ ਦੇ ਲਈ। ਸੋ ਆਹ 12-13 ਮੁੱਖ ਮੰਗਾਂ ਨੇ, ਜਿਨ੍ਹਾਂ ਦੇ ਵਿੱਚੋਂ 8-10 ਮੰਗਾਂ ਪਹਿਲੀ ਘੜੀ 'ਚ ਪੂਰੀਆਂ ਹੋਣ ਵਾਲੀ ਕਵਾਇਦ ਨੇ, ਜੇਕਰ ਮਾਨ ਸਰਕਾਰ ਦੀ ਇੱਛਾ ਸ਼ਕਤੀ ਹੋਵੇ। ਸੋ ਰੋਜ਼ ਇਸ਼ਤਿਹਾਰਾਂ ਦੇ ਉੱਤੇ ਨਿਤ ਦਿਨ ਹੈ ਪ੍ਰਵੀਨ ਜੀ, ਹਫ਼ਤੇ 'ਚ 7 ਦਿਨ ਨੇ, ਤੇ ਇਸ਼ਤਿਹਾਰ 8 ਛਪਦੇ ਆ ਸਰਕਾਰ ਦੇ। ਤੇ ਉਹ ਇਸ਼ਤਿਹਾਰਾਂ ਦੇ ਲਈ ਜੇ ਕਰੋੜਾਂ ਰੁਪਈਆ ਹੈਗਾ, ਤਾਂ ਖਜ਼ਾਨਾ ਖਾਲੀ ਨਹੀਂ ਹੈ। ਤੇ ਉਹਦੇ ਵਿੱਚੋਂ ਜੇ ਕਿਸਾਨਾਂ ਦੀਆਂ 4 ਮੰਗਾਂ ਪੂਰੀਆਂ ਕਰਕੇ ਉਹਨਾਂ ਦੇ ਮੁਆਵਜ਼ੇ ਦੇ ਦਿੱਤੇ ਜਾਣ, ਤਾਂ ਕਿਸਾਨਾਂ ਨੂੰ ਕਿਉਂ ਦੀਵਾਲੀ ਵੀ, ਕਿਉਂ ਗੁਰਪੁਰਬ ਵੀ, ਕਿਉਂ ਤਿਉਹਾਰ ਵੀ ਸੜਕ ਤੇ ਮਨਾਉਣੇ ਪੈਣ। 2 ਕਿਸਾਨ ਇਹਨਾਂ 18 ਦਿਨਾਂ 'ਚ ਜਾਨ ਗਵਾ ਚੁੱਕੇ ਨੇ। ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇਣ ਦੀ ਬਜਾਏ, ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਦੇਣ ਦੀ ਬਜਾਏ, ਉਹਨਾਂ ਦੇ ਪਰਿਵਾਰਾਂ ਦੇ ਕਿਸੇ ਜੀਅ ਨੂੰ ਨੌਕਰੀ ਦੇਣ ਦੀ ਬਜਾਏ, ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਬਜਾਏ, ਸਰਕਾਰ ਸਲਾਹ ਦਿੰਦੀ ਆ ਮੁਫਤ ਦੀ ਕਿ ਬਜ਼ੁਰਗ ਕਿਸਾਨ ਆਉਣੇ ਨਾ ਧਰਨਿਆਂ 'ਚ। ਮਤਲਬ ਇਹ ਸਲਾਹ ਦੇਣ ਨੂੰ ਸਰਕਾਰ ਹੈਗੀ ਆ, ਔਰ ਕਿਸਾਨਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ। ਸੋ ਇਸ ਲਈ ਭਗਵੰਤ ਮਾਨ ਦੇ ਘਰ ਦੇ ਮੂਹਰੇ 18 ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ, ਤੇ ਉਸ ਮਸਲੇ ਦੇ ਉੱਤੇ ਭਗਵੰਤ ਮਾਨ ਦੀ ਚੁੱਪੀ, ਭਗਵੰਤ ਮਾਨ ਦਾ ਕਿਨਾਰਾ, ਮਾਨ ਸਰਕਾਰ ਦੀ ਅਣਦੇਖੀ ਇਸ਼ਾਰਾ ਕਰਦੀ ਆ ਕਿ ਭਾਈ ਮਾਨ ਵੀ ਮੋਦੀ ਬਣਦਾ ਜਾ ਰਿਹਾ। ਜੀ ਇਹ ਤਾਂ ਜਿਹੜੇ ਮੋਦੀ ਸਾਹਿਬ ਨੇ ਨਾ, ਇਹਨਾਂ ਨੇ ਤਾਂ ਜਦੋਂ ਸਤਪਾਲ ਮਲਿਕ ਮਿਲਣ ਗਏ ਸੀਗੇ ਕਿਸਾਨਾਂ ਦੀ ਬਾਤ, ਉਹ ਕਹਿੰਦੇ ਜੀ ਇੰਨੇ ਕਿਸਾਨ ਮਰ ਗਏ, ਕਹਿੰਦੇ ਮੇਰੇ ਕਰਕੇ ਮਰ ਗਏ। ਮੋਦੀ ਸਾਹਿਬ ਤਾਂ ਉਹ ਇਨਸਾਨ ਨੇ ਜਿਹੜੇ ਲੋਕ ਸਭਾ ਵਰਗੇ ਪਵਿੱਤਰ ਥਾਂ ਤੇ ਖੜ ਕੇ ਕਹਿੰਦੇ ਰਹੇ ਅੰਦੋਲਨ ਜੀਵੀ। ਬਿਲਕੁਲ। ਕਿਸਾਨਾਂ ਨੂੰ
ਤੇ ਹੁਣ ਜੇ ਕੋਈ ਜਿਹੜਾ ਕੋਈ ਜੇ ਕੋਈ ਤੰਜ਼ ਕਰਨਾ ਹੋਵੇ ਤਾਂ ਫਿਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੀ ਨੇ, ਉਹ ਹੋਰ ਕੋਈ ਜੀਵੀ ਤਾਂ ਹੈ ਨਹੀਂਗੇ, ਘੁੰਮਣ ਜੀਵੀ ਜ਼ਰੂਰ ਨੇ। ਕੱਪੜੇ ਜੀਵੀ, ਹਾਂ, ਫੋਟੋ ਖਾਣੇ ਪੀਣੇ ਦੀ ਜੀਵੀ, ਫੋਟੋ ਜੀ, ਤਸਵੀਰ ਜੀਵੀ, ਹੈ ਨਾ, ਉਹ ਹਾਂ, ਸਾਰਾ ਹਾਂ, ਕੁਝ ਪਤਾ। ਹਾਂ, ਦੀਵਾਲੀ ਦੇ ਸਮੇਂ ਉਹ ਕਹਿੰਦੇ ਜੀ ਹਿਮਾਚਲ ਵਾਲੇ ਜੀ, ਪਿੰਡ 'ਚ ਬੀਬੀਆਂ ਦੇ ਬਣਾਏ ਉੱਚੇ ਕੱਪੜੇ ਪਾ ਕੇ ਜਦੋਂ ਉਹ ਇੱਕ ਮੰਦਿਰ 'ਚ ਗਏ ਤਾਂ ਪੁਜਾਰੀ ਨੂੰ ਵੀ ਹੱਥ ਮਾਰ ਕੇ ਪਰੇ ਕਰਾਇਆ ਗਿਆ ਕਿ ਭਾਈ ਤੂੰ ਫੋਟੋ 'ਚ ਮੂਹਰੇ ਆਉਣਾ। ਸੋ ਹੂੰ, ਲਾਲ ਕਿਲੇ 'ਚ ਵੀ ਜਦੋਂ ਦਿਹਾੜੇ ਤੇ ਜਾਂਦੇ ਨੇ ਤਾਂ ਸਾਰਿਆਂ ਨੂੰ ਆਲੇ ਦੁਆਲੇ ਮੰਤਰੀਆਂ ਸੰਤਰੀਆਂ ਨੂੰ ਸਾਈਡ ਤੇ ਕਰਾਉਂਦੇ ਨੇ ਕਿ ਫਰੇਮ 'ਚ ਮੈਂ ਰਵਾਂ। ਹੂੰ, ਸੋ ਸਿਕਿਉਰਿਟੀ ਵਾਲਿਆਂ ਨੂੰ ਵੀ ਹੱਥ ਮਾਰ ਕੇ ਪਰੇ ਕਰਾਉਂਦੇ ਰਹੇ ਨੇ। ਜਦੋਂ ਪੰਜਾਬ 'ਚ ਡਰਾਮਾ ਕੀਤਾ ਸੀਗਾ ਕਿ ਬੋਲ ਦੇਣਾ ਮੁੱਖ ਮੰਤਰੀ ਕੋ ਮੈਂ ਜਿੰਦਾ ਚਲਾ ਗਿਆ, ਤਦ ਹਾਂਜੀ, ਉਸ ਸ਼ੀਸ਼ੇ ਦੇ ਵਿੱਚੋਂ ਜਿਹਦੇ ਮੂਹਰੇ ਖੜਨਾ ਹੁੰਦਾ ਸਿਕਿਉਰਿਟੀ ਗਾਰਡ ਨੇ, ਉੱਥੋਂ ਵੀ ਪਰੇ ਕਰਾ ਕੇ ਫੋਟੋ ਖਿਚਵਾਈ ਕਿ ਮੈਂ ਦਿਖਾਂ। ਸੋ ਹੂੰ, ਜਿਹਨੂੰ ਇਹਦਾ ਮਤਲਬ ਇਹ ਤਸਵੀਰ ਜੀਵੀ ਨੇ, ਇਹ ਘੁੰਮਣ ਹੂੰ, ਜੀਵੀ ਨੇ। ਇਹ ਬਿਲਕੁਲ। ਬਿਲਕੁਲ ਤੁਸੀਂ ਦਰੁਸਤ ਸ਼ਬਦ ਵਰਤਿਆ, ਬਿਲਕੁਲ ਪ੍ਰਵੀਨ।